ਜਿਹੜੀ ਅਹਿਮ ਖਬਰ ਕਹਿੰਦੇ ਵੀ ਡੀਲ ਬਣ ਚੁੱਕੀ ਆ। ਕੈਲੀਫੋਰਨੀਆ ਦੇ ਡਰਾਈਵਰਸ ਨੂੰ ਗੈਸ ਰੀਫੰਡਸ ਉਹ ਮਿਲ ਜਾਣਗੇ। ਇਸ ਦੇ ਪ੍ਰਤੀ ਜਿਹੜੀ ਸੈਕਰਾਮੈਂਟੋ ਦੇ ਵਿੱਚ ਕਹਿੰਦੇ ਡੀਲ ਬਣੀ ਆ। $1050 ਤੱਕ ਪਰਿਵਾਰਾਂ ਨੂੰ ਕਹਿੰਦੇ ਵੀ ਇਹ ਫਾਈਨੈਂਸ਼ੀਅਲ ਰਿਲੀਫ ਮਿਲੇਗੀ। ਲੰਮੇ ਚਿਰ ਤੋਂ ਚਰੋਖੀ ਇਹ ਮੰਗ ਵੀ ਸੀ ਤੇ ਉਡੀਕ ਜਿਹੜੀ ਉਹ ਸੀਗੀ ਲੋਕਾਂ ਨੂੰ। ਪਹਿਲੋਂ ਜੂਨ ਜੁਲਾਈ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਹੁਣ ਅਕਤੂਬਰ ਤਾਈਂ ਗੱਲ ਜਿਹੜੀ ਉਹ ਜਾਪੀ ਹੈਗੀ ਆ। ਉੱਦਾਂ ਜਿਹੜੀ ਇੱਥੇ ਦੀ ਮੈਜੋਰਟੀ ਡੈਮੋਕ੍ਰੇਟਸ ਦੀ ਆਪਸ ਦੇ ਵਿੱਚ ਹੀ ਕੋਈ ਸਮਝੌਤਾ ਨਾ ਬਣ ਪਾਇਆ ਤੇ ਹੁਣ ਆਖਿਰਕਾਰ ਇਹ ਸਮਝੌਤਾ ਬਣਾ ਕੇ ਇਹਨਾਂ ਨੇ ਇਸ ਨੂੰ ਸ਼ਾਇਦ ਪ੍ਰਵਾਨਗੀ ਜਿਹੜੀ ਉਹ ਦੇ ਦੇਣਗੇ। ਇਸ ਦੇ ਨਾਲ ਜਿਹੜਾ ਸਰਪਲਸ ਬਜਟ ਦੇ ਵਿੱਚੋਂ $9 ਬਿਲੀਅਨ ਜਿਹੜੇ ਗੈਸ ਰੀਫੰਡਸ ਦੇ ਵਿੱਚ ਪਰਿਵਾਰਾਂ ਨੂੰ ਉਹਨਾਂ ਦੀ ਇਨਕਮ ਦੇ ਹਿਸਾਬ ਦੇ ਨਾਲ ਵਾਪਸ ਜਿਹੜੇ ਆ ਉਹ ਦਿੱਤੇ ਜਾਣਗੇ। ਸੋ $2.5 ਲੱਖ ਤੱਕ ਦਾ ਇੰਡੀਵਿਜੂਅਲ ਟੈਕਸ ਪੇਅਰ ਤੇ ਜੁਆਇੰਟ ਫਾਈਲਰਸ ਦੇ ਲਈ $5 ਲੱਖ ਦਾ ਜਿਹੜੀ ਇਹਨਾਂ ਨੇ ਲਿਮਿਟ ਆ ਇਸ ਪ੍ਰਪੋਜ਼ਲ ਦੇ ਵਿੱਚ ਰੱਖੀ ਆ। ਇਹ ਪਹਿਲਾਂ ਦੇ ਮੁਕਾਬਲੇ ਇਸ ਨੂੰ ਡਬਲ ਕਰ ਦਿੱਤਾ ਗਿਆ ਆ। ਅੱਗੇ ਇਹੀ ਜਿਹੜੀ ਆ ਉਹ ਕਾਫੀ ਜਿਹੜੀ ਇਸ ਦੇ ਮੁਕਾਬਲੇ ਕਹਿ ਲਓ ਵੀ ਉਹ ਘੱਟ ਰੱਖੀ ਗਈ ਸੀਗੀ। ਸੋ ਇਨਕਮ ਲੈਵਲਸ ਦੇ ਹਿਸਾਬ ਦੇ ਨਾਲ ਇਹਨਾਂ ਨੇ ਹੁਣ ਜਿਹੜੇ ਰੀਫੰਡਸ ਆ ਉਹ ਰੱਖੇ ਆ। ਇੰਡੀਵਿਜੂਅਲ ਜੇ 75,000 ਇੱਕ ਸਾਲ ਦਾ ਕਮਾਉਂਦਾ ਹੈ ਉਹਨੂੰ $350 ਰੀਫੰਡ ਤੇ $700 ਹੋ ਜਾਊਗਾ ਜੁਆਇੰਟ ਫਾਈਲਰਸ ਦੇ ਲਈ ਜਿਹੜੇ 1.5 ਲੱਖ ਤੱਕ ਦੇ ਹੈਗੇ ਆ। ਸੋ ਤੇ ਨਾਲ ਹੀ ਹਾਊਸ ਹੋਲਡਸ ਨੂੰ 350 ਵੱਧ ਹੋਊਗਾ ਜੇ ਉਹਨਾਂ ਦੇ ਕੋਈ ਵੀ ਡਿਪੈਂਡੈਂਟ ਹੈਗੇ ਆ ਤੇ ਮੈਕਸੀਮਮ ਇੱਕ ਪਰਿਵਾਰ ਨੂੰ $1,050 ਦਾ ਜਿਹੜਾ ਇਹ ਰੀਫੰਡ ਆ ਉਹ ਮਿਲੂਗਾ। ਫਿਰ ਇਸ ਤੋਂ ਬਾਅਦ ਦੇ ਵਿੱਚ ਅਗਲਾ ਇਨਕਮ ਲੈਵਲ ਉਹਨਾਂ ਨੇ $1.25 ਲੱਖ ਦਾ ਇੰਡੀਵਿਜੂਅਲ ਵਾਲਾ ਰੱਖਿਆ। ਉਹਦੇ ਵਿੱਚ $250 ਦਾ ਰੀਫੰਡ ਤੇ ਜੁਆਇੰਟ ਫਾਈਲਰਸ ਦੇ ਲਈ $2.5 ਲੱਖ ਤੱਕ ਦੇ ਲਈ ਉਹ $500 ਤੱਕ ਦਾ ਉਹਨਾਂ ਨੂੰ ਰੀਫੰਡ ਮਿਲੂਗਾ ਤੇ $250 ਦਾ ਹੀ ਉਹਨਾਂ ਦੇ ਅੱਗੇ ਜਿਹੜੇ ਡਿਪੈਂਡੈਂਟ ਦੇ ਲਈ ਚਾਹੇ ਇੱਕ ਆ ਚਾਹੇ ਕਿੰਨੇ ਵੀ ਆ $250 ਦਾ ਹੋਰ ਪੇਮੈਂਟ। ਸੋ ਕੁੱਲ $750 ਜਿਹੜੀ ਹੈ ਇਸ ਇਨਕਮ ਲੈਵਲ ਦੇ ਬ੍ਰੈਕਟ ਦੇ ਵਿੱਚ ਆਊਗੀ। ਫਿਰ ਲਾਸਟ ਜਿਹੜੀ ਇਨਕਮ ਲੈਵਲ ਬ੍ਰੈਕਟ ਆ ਉਹਨਾਂ ਨੇ ਜਿਹੜਾ ਇੰਡੀਵਿਜੂਅਲ ਜੇ $2.5 ਲੱਖ ਤੱਕ ਕੋਈ ਕਮਾ ਰਿਹਾ ਹੈ ਉਹਨੂੰ $200 ਦਾ ਰਿਲੀਫ ਹੋਊਗਾ। ਜੁਆਇੰਟ ਫਾਈਲਰ ਜੇ ਹੈਗੇ ਆ ਉਹ $5 ਲੱਖ ਵਾਲੇ ਤੇ ਉਹਨਾਂ ਨੂੰ 400 ਤੇ ਜੇ ਉਹਨਾਂ ਦੇ ਵੀ ਅੱਗੇ ਕੋਈ ਡਿਪੈਂਡੈਂਟ ਆ ਤੇ $200 ਉਹ ਐਕਸਟਰਾ ਹੋਊਗਾ ਤੇ ਮੈਕਸੀਮਮ ਉਸ ਪਰਿਵਾਰ ਨੂੰ ਜਿਹੜਾ ਉਹ $600 ਤੱਕ ਦਾ ਹੋਊਗਾ। ਸੋ ਤਿੰਨ ਜਿਹੜੇ ਉਹ ਇਹਨਾਂ ਨੇ ਲੈਵਲ ਬਣਾਤੇ ਆ। ਮੈਕਸੀਮਮ ਜੇ ਕੋਈ ਜੁਆਇੰਟ ਫਾਈਲ ਕਰ ਰਿਹਾ $5 ਲੱਖ ਤੋਂ ਜੇ ਕਿਸੇ ਦੀ ਉੱਤੇ ਫਿਰ ਉਹਨਾਂ ਨੂੰ ਕੁਛ ਨਹੀਂ ਮਿਲੂਗਾ। $5 ਲੱਖ ਤੋਂ ਉਸ ਤੋਂ ਘੱਟ ਜਿਹੜੇ ਪਰਿਵਾਰ ਵਾਲੇ ਉਹਨਾਂ ਨੂੰ 600 ਤੋਂ ਲੈ ਕੇ $1,050 ਤੱਕ ਜਿਹੜੀ ਗੈਸ ਰੀਫੰਡਸ ਆ ਉਹ ਮਿਲਣਗੇ। ਤੇ ਇਸ ਦੇ ਉੱਤੇ ਕੁੱਲ ਲਾਗਤ ਕੈਲੀਫੋਰਨੀਆ ਦੇ ਜਿਹੜੇ ਸਰਪਲਸ ਬਜਟ ਤੋਂ $9.5 ਬਿਲੀਅਨ ਦੀ ਜਿਹੜੀ ਉਹ ਆਊਗੀ। ਇਸ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਆਪਸ ਦੇ ਵਿੱਚ ਹੁਣ ਸਮਝੌਤਾ ਕੀਤਾ ਆ। ਅਜੇ ਇਸ ਦਾ ਅਪਰੂਵ ਹੋਣਾ ਬਾਕੀ ਆ। ਜੇ ਕਹਿੰਦੇ ਆ ਵੀ ਕਈ ਮਹੀਨਿਆਂ ਤੋਂ ਇਹ ਗੱਲਬਾਤ ਜਿਹੜੀ ਉਹ ਚੱਲ ਰਹੀ ਸੀ। ਕਾਫੀ ਡਿਲੇ ਵੀ ਜਿਹੜੇ ਇਸ ਦੇ ਉੱਤੇ ਹੁੰਦੇ ਰਹੇ ਆ, ਦੇਰੀ ਹੁੰਦੀ ਰਹੀ ਆ ਤੇ ਜੇ ਹੁਣ ਜੇ ਪਾਸ ਹੋ ਜਾਂਦਾ ਤਾਂ ਫਿਰ ਅਕਤੂਬਰ ਤੱਕ ਲੋਕਾਂ ਨੂੰ ਇਹ ਟੈਕਸ ਰੀਫੰਡਸ ਆ ਉਹ ਮਿਲਣ ਦੇ ਆਸਾਰ ਨੇ। ਅੱਜ ਸਟਾਕ ਮਾਰਕੀਟ ਵੀ ਥੋੜੀ ਡਾਊਨ ਹੀ ਰਹੀ ਆ, ਇੰਨੀ ਜ਼ਿਆਦਾ ਡਾਊਨ ਨਹੀਂ ਗਈ ਪਰ ਰਹੀ ਨੈਗੇਟਿਵ ਏਰੀਏ ਦੇ ਵਿੱਚ ਹੀ ਆ। ਜੀ ਬਿਲਕੁਲ। ਡਾਓ ਜੋਨਸ ਅੱਜ ਹਫਤੇ ਦੇ ਪਹਿਲੇ ਦਿਨ ਸੋਮਵਾਰ ਦੀ ਸਮਾਪਤੀ ਦੇ ਉੱਤੇ 47 ਪੁਆਇੰਟ ਗਿਰ ਕੇ 32,798 ਤੇ ਬੰਦ ਹੋਇਆ। S&P 12 ਪੁਆਇੰਟ ਡਿੱਗਾ 4118 ਤੇ ਬੰਦ ਹੋਇਆ। ਨੈਸਡੈਕ 22 ਪੁਆਇੰਟ ਥੱਲੇ ਹੋ ਕੇ 12,359 ਦੇ ਉੱਤੇ 49 ਦੇ ਉੱਤੇ ਜਿਹੜਾ ਉਹ ਬੰਦ ਹੋਇਆ। ਸੋਨੇ ਦਾ ਭਾਅ $1,795 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $93 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ 2.54%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ $23,191 ਤੇ ਇਥੀਰੀਅਮ $1,634 ਦੇ ਬਰਾਬਰ ਰਿਹਾ।